अस्सलाम वालेकुम की हाल है दोस्तों। मैं थोड़ा वीर राणा खालिद मकबूल। किसी भी मुआशरे या फर्द की कामयाबी या नाकामी ਦਾ ਦਾਰੋਮਦਾਰ ਇੱਕੋ ਹੀ ਗੱਲ ਤੇ ਹੁੰਦਾ ਕਿ ਉਹ ਕਿਹੜੀ ਗੱਲ ਨੂੰ ਅੱਗੇ ਰੱਖਦਾ ਤੇ ਕਿਹੜੀ ਗੱਲ ਨੂੰ ਪਿੱਛੇ ਸੁੱਟਦਾ। ਮਤਲਬ ਕਾਮਯਾਬੀ ਔਰ ਨਾਕਾਮੀ ਦੀ ਜਿਹੜੀ ਸੜਕ ਆ ਨਾ, ਉਹਦਾ ਨਾਂ ਤਰਜੀਹਾਤ ਆ। ਮਿਸਾਲ ਦੇ ਤੌਰ ਤੇ ਅਗਰ ਕਿਸੇ ਬੰਦੇ ਕੋਲ ਚਾਰ ਅੰਨੇ ਆ ਜਾਂਦੇ ਆ, ਕੋਈ ਪੈਸਾ ਮਤਾ ਮਾਲ ਆ ਜਾਂਦਾ ਨਾ, ਵੀ ਉਹਨੂੰ ਲਾਂਦਾ ਕਿਹੜੇ ਪਾਸੇ ਆ। ਉਹਦੇ ਨਾਲ ਆਪਣੇ ਐਸਡ ਬਣਾਉਂਦਾ, ਕੋਈ ਕਾਰੋਬਾਰ ਕਰਦਾ ਜਾਂ ਉਹਦੇ ਨਾਲ ਕੋਈ ਮौज ਮੇਲਾ ਕਰਦਾ। ਅਸੀਂ ਗੁਰਬਤ ਦਾ ਰੋਣਾ ਤਾਂ ਬਹੁਤ ਰੋਂਦੇ ਹਾਂ, ਲੇਕਿਨ ਇਸ ਪਾਸੇ ਸਾਡੀ ਸੋਚ ਨਹੀਂ ਹੈ ਕਿ ਇਹ ਗੁਰਬਤ ਆਈ ਕਿਉਂ। ਮੇਰੇ ਨਾਲ ਇਸ ਟਾਈਮ ਬੈਠੇ ਆ ਰਾਣਾ ਅਸਲਮ ਖਾਨ ਬੁਕਾਰ ਸਾਹਿਬ। ਇਹਨਾਂ ਨਾਲ ਗੱਲ ਕਰਦੇ ਆ ਤੇ ਇਹਨਾਂ ਤੋਂ ਪੁੱਛਦੇ ਆ। ਹਾਂਜੀ ਰਾਣਾ ਸਾਹਿਬ। ਦੇਖੋ ਜੀ, ਜ਼ਿੰਦਗੀ ਨੂੰ ਨਾ ਕਹਿੰਦੇ ਆ ਸ਼ਤਰੰਜ ਦੀ ਖੇਡ। ਹਾਂਜੀ ਜਿਸ ਤਰ੍ਹਾਂ ਸ਼ਤਰੰਜ ਦੀ ਬਸਾਤ ਤੇ ਨਾ ਜਿਹੜਾ ਵਾ, ਉਹ ਤੁਹਾਡੀ ਮਰਜ਼ੀ ਆ ਕਿ ਤੁਸੀਂ ਕਿਹੜੀ ਚਾਲ ਚੱਲਦੇ ਆ, ਕਿਹੜੀ ਚਾਲ ਪਹਿਲੇ ਚੱਲਦੇ ਆ, ਕਿਹੜੀ ਚਾਲ ਬਾਅਦ ਵਿੱਚ ਚੱਲਦੇ ਆ। ਉਹੀ ਚਾਲ ਡਿਸਾਈਡ ਕਰਦੀ ਆ ਕਿ ਤੁਸੀਂ ਇਹ ਬਾਜ਼ੀ ਜਿੱਤਣੀ ਆ ਜਾਂ ਇਹ ਬਾਜ਼ੀ ਹਾਰਨੀ। ਇਸ ਤਰ੍ਹਾਂ ਹੀ ਜਦੋਂ ਤੁਹਾਡੇ ਕੋਲ ਕੁਝ ਜ਼ਿੰਦਗੀ 'ਚ ਮੌਕੇ ਐਸੇ ਆਉਂਦੇ ਆ ਜਦੋਂ ਅੱਗੇ ਦੋ ਰਾਹਾਂ ਹੁੰਦੀਆਂ ਨੇ, ਉਹਦੇ 'ਚੋਂ ਇੱਕ ਰਾਹ ਠੀਕ ਹੁੰਦੀ ਆ, ਇੱਕ ਰਾਹ ਠੀਕ ਨਹੀਂ ਹੁੰਦੀ। ਤੁਸੀਂ ਇਸ ਠੀਕ ਰਾਹ ਨੂੰ ਚੁਣਦੇ ਆ ਕਾਮਯਾਬ ਹੁੰਦੇ ਆ, ਜੇ ਗਲਤ ਰਾਹ ਨੂੰ ਚੁਣਦੇ ਆ ਤੇ ਨਾਕਾਮ ਹੁੰਦੇ ਆ। ਸਹੀ ਗੱਲ ਹੈ। ਤੇ ਹੁਣ ਇਹੀ ਤੁਹਾਡੇ ਵਾਲੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿ ਹੁਣ ਇੱਕ ਬੰਦੇ ਕੋਲ 50 ਲੱਖ ਰੁਪਈਆ ਆ ਗਿਆ। ਜੇ ਤਾਂ ਉਹ 50 ਲੱਖ ਰੁਪਈਏ ਨਾਲ ਨਾ ਇੱਕ ਆਪਣਾ ਟਿਊਬਲ ਲਾ ਲੈਂਦਾ ਵਾ, ਆਪਣੇ ਕੋਈ ਟਰੈਕਟਰ ਕੋਈ ਮਾੜਾ ਮੋਟਾ ਲੈ ਲੈਂਦਾ ਵਾ, ਤੇ ਉਹਦਾ ਜ਼ਿਮੀਂਦਾਰੇ ਦਾ ਕੰਮ ਜਿਹੜਾ ਨਾ ਚੱਲ ਜਾਂਦਾ ਵਾ। ਤੇ ਉਹ ਆਹਿਸਤਾ ਆਹਿਸਤਾ ਇੰਨੇ ਕੁ ਪੈਸੇ ਬਣਾ ਲੈਂਦਾ ਵੀ ਫਿਰ ਉਹ ਮਕਾਨ ਵੀ ਬਣਾ ਸਕੇ, ਗੱਡੀ ਵੀ ਲੈ ਸਕੇ, ਹੋਰ ਚੀਜ਼ਾਂ ਵੀ ਉਹਦੇ ਤੇ ਉਹਦਾ ਕੰਮ ਚੱਲਦਾ ਰਹਿੰਦਾ। ਦੂਸਰੇ ਪਾਸੇ ਇੱਕ ਸਾਡਾ ਭਾਈ ਐਸਾ ਹੁੰਦਾ ਵਾ ਜਿਹੜਾ ਕਹਿੰਦਾ 50 ਲੱਖ ਨਾਲ ਹੀ ਕੋਈ 5 ਲੱਖ ਹੋਰ ਪਾਓ ਤੇ ਇੱਕ ਕਾਰ ਲੈ ਲਈਏ ਯਾਰ, ਕਾਰ ਤਾਂ ਝੂਟਾਂਗੇ। ਹਾਂ, ਉਹ ਕਾਰ ਨੇ ਨਾ ਟਿਊਬਲ ਲਵਾਉਣਾ ਵਾ ਹੈ ਤੇ ਨਾ ਉਸਨੇ ਯਾਨੀ ਕਿ ਜਿਹੜਾ ਟਰੈਕਟਰ ਲੈਣਾ ਵਾ, ਤੇ ਉਹ ਕਾਰ ਨਾ ਕਾਰ ਹੀ ਰਹਿ ਜਾਣੀ ਆ। ਤੇ ਇਸ ਕਰਕੇ ਜਿਹੜੀਆਂ ਜ਼ਰੂਰੀਆਤ ਆ ਨਾ, ਆਜ਼ਾਦ ਜ਼ਰੂਰੀਆਤ, ਉਹਨਾਂ ਨੂੰ ਪਹਿਲੇ ਰੱਖਣਾ ਚਾਹੀਦਾ। ਜਿਹੜੀਆਂ ਲਗਜ਼ਰੀਜ਼ ਆ ਨਾ, ਪੈਸ਼ਾਤ, ਉਹ ਮौज ਮੇਲੇ ਜਿਹੜੇ ਆ ਉਹ ਬਾਅਦ ਵਿੱਚ, ਪਹਿਲੇ ਕੰਮ ਆ ਫਿਰ ਮੇਲਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੇਰਾ ਗੱਲ ਕਰਨ ਦਾ ਨਾ ਅਸਲ ਦੇ ਵਿੱਚ ਮਕਸਦ ਵੀ ਇਹ ਸੀ ਕਿ ਅਸੀਂ ਨਾ ਜੀ ਜਿਹੜੀ ਸਾਡੀ ਜ਼ਰੂਰੀਆਤ ਆ ਉਹਨਾਂ ਨੂੰ ਪਿੱਛੇ ਛੱਡ ਕੇ ਨਾ, ਅਸੀਂ ਜਿਹੜੀ ਲਗਜ਼ਰੀ ਆ ਨਾ ਉਹਨਾਂ ਨੂੰ ਆਪਣੀ ਜ਼ਰੂਰਤ ਸਮਝ ਬੈਠੇ। ਹਾਂ, ਉਹਦੇ 'ਚ ਕੁਛ ਲਗਜ਼ਰੀ ਤੇ ਕੁਛ ਅਸੀਂ ਨਾ ਐਵੇਂ ਇੱਕ ਬੰਦਾ ਹੁੰਦਾ ਵਾ, ਉਹ ਜਕੜਿਆ ਹੋਇਆ ਹੁੰਦਾ ਕਿਸੇ ਮਸਲੇ 'ਚ, ਉਹਦੇ ਰੱਸਿਆਂ 'ਚ ਉਹਨੂੰ ਬੰਨਿਆ ਹੋਇਆ, ਕੁਦਰਤ ਨੇ ਬੰਨ੍ਹ ਦਿੱਤਾ ਜਾਂ ਹਾਲਾਤ ਨੇ ਬੰਨ੍ਹ ਦਿੱਤਾ। ਸਾਨੂੰ ਨਾ ਹਾਲਾਤ ਨੇ ਬੰਨਿਆ ਵਾ ਨਾ ਕੁਦਰਤ ਨੇ ਬੰਨਿਆ, ਅਸੀਂ ਰੱਸਾ ਲਿਆ ਤੇ ਆਪਣੇ ਆਪ ਨੂੰ ਆਪ ਹੀ ਬੰਨ੍ਹ ਲਿਆ ਹੈ। ਹੁਣ ਦੇਖੋ ਕਿ ਹਰ ਘਰ 'ਚ ਨਾ 5-6 ਸਾਲ ਬਾਅਦ ਛਾਤੀ ਹੁੰਦੀ ਹੈ ਤੇ 20-25 ਲੱਖ ਰੁਪਈਆ ਨਾ ਆਮ ਜੀ, ਯਾਨੀ ਕਿ ਸਸਤੀ ਜੀ ਛਾਤੀ ਹੈ ਨਾ ਜਿਹੜੀ, ਉਹਦਾ ਲੱਗ ਜਾਂਦਾ। ਤੇ ਸਾਡੇ ਕੋਲ ਨਾ 50 ਸਾਲ 'ਚ ਟਿਊਬਲ ਕੋਈ ਨਹੀਂ ਲੱਗਦਾ, 40 ਸਾਲ 'ਚ ਸਾਡੇ ਕੋਲ ਟਰੈਕਟਰ ਨਹੀਂ ਉਸ ਘਰ ਕੋਲ ਲਿਆ ਜਾਂਦਾ। ਉਹਨਾਂ ਦਾ ਨਿਆਣਾ 10 ਲੱਖ ਦੀ ਵਜ੍ਹਾ ਤੋਂ ਪੜ੍ਹ ਨਹੀਂ ਸਕਦਾ, ਲੇਕਿਨ ਉਹ ਵਿਆਹਾਂ ਤੇ ਨਾ, ਅਸੀਂ ਵਿਆਹਾਂ 'ਚ ਕੀ ਕਰਦੇ ਆ, ਅਸੀਂ 5 ਲੱਖ ਦਾ ਫਰਨੀਚਰ ਲੈਂਦੇ ਆ, ਅਗਲੇ ਘਰ ਨੂੰ ਦਿੰਦੇ ਆ, ਉਹ ਉਸ ਫਰਨੀਚਰ ਨੂੰ ਰੱਖਣ ਲਈ ਨਾ 5 ਲੱਖ ਦਾ ਕੋਠਾ ਬਣਾਉਂਦਾ ਵਾ। 5 ਲੱਖ ਆਪਣਾ ਗਵਾਇਆ, 5 ਅਗਲੇ ਦਾ ਗਵਾਇਆ, ਤੇ ਗੱਲ ਉੱਥੇ ਦੀ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹੀ ਗੱਲ ਆ ਗਈ ਨਾ ਕਿ ਇਸ ਗੱਲ ਦੀ ਜ਼ਰੂਰਤ ਨਹੀਂ ਹੈ, ਹਾਂ, ਲੇਕਿਨ ਇਹ ਆਪਣੇ ਉੱਤੇ ਅਸੀਂ ਮਸਲਤ ਕਰ ਲਈ ਹੈ। ਸਾਡੇ ਅਸੀਂ ਇਹਦੇ ਤੋਂ ਜਾਨ ਵੀ ਕਿਵੇਂ ਛੁਡਾ ਸਕਦੇ ਹਾਂ। ਉਹ ਦੇਖੋ ਜੀ, ਕਈ ਗੱਲਾਂ ਹੁੰਦੀਆਂ ਨਾ, ਬੰਦਾ ਕਹਿੰਦਾ ਕਿ ਯਾਰ ਇਹ ਗੱਲ ਨਾ ਠੀਕ ਆ, ਮੈਂ ਇਹਨੂੰ ਠੀਕ ਸਮਝਦਾ ਵਾਂ, ਮੈਂ ਇਸ ਗੱਲ ਤੇ ਡਟਿਆ ਰਹਿਣਾ ਵਾ। ਸਾਡੀ ਬੜੀ ਬਦਕਿਸਮਤੀ ਹੈ ਕਿ ਕੁਝ ਗੱਲਾਂ ਐਸੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਯਾਰ ਠੀਕ ਨਹੀਂ ਹੈ। ਜਿਸ ਤਰ੍ਹਾਂ ਕੋਈ ਬੰਦਾ ਕਹਿੰਦਾ ਯਾਰ ਨਸ਼ਾ ਠੀਕ ਨਹੀਂ, ਪਰ ਮੈਂ ਇਹ ਛੱਡ ਨਹੀਂ ਸਕਦਾ। ਯਾਰ ਅੱਲਾ ਦੇ ਬੰਦੇ ਜਦੋਂ ਇਹ ਕਹਿ ਦਿੱਤਾ ਵੀ ਇਹ ਠੀਕ ਨਹੀਂ, ਫਿਰ ਇਹਨੂੰ ਛੱਡੋ। ਹੁਣ ਜਹੇਜ਼ ਆ, ਹਰ ਬੰਦੇ 95 ਬੰਦੇ 100 ਚੋਂ ਇਹ ਕਹਿਣਗੇ ਯਾਰ ਜਹੇਜ਼ ਲਾਉਣਾ ਤਾਂ ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਜਦੋਂ ਉਹਨੂੰ ਅਜਿਹੇ ਇੰਪਲੀਮੈਂਟ ਕਰਨ ਵਾਲੀ ਗੱਲ ਤੇ ਆਵੇ ਦੇਣ ਲੈਣੇ, ਉਦੋਂ ਕੋਈ ਬੰਦਾ ਵੀ ਉਸ ਗੱਲ ਨੂੰ ਨਹੀਂ ਛੱਡਦਾ। ਇਸੇ ਨੂੰ ਤਰਜੀਹ ਕਹਿੰਦੇ ਹਾਂ, ਇਹ ਹੁਣ 200-250 ਬੰਦੇ ਦੀ ਨਾ ਆਮ, ਬਲਕਿ 200-250 ਦੀ 300-400 ਬੰਦਾ ਹੀ ਬਣ ਜਾਂਦਾ ਵਿਆਹ ਤੇ। ਉਹਨੂੰ ਰੋਟੀ ਦਾ ਸਾਰਾ ਜਿਹੜਾ ਵਾ ਨਾ, ਬਾਅਦ ਵਿੱਚ ਫਿਰ ਆਪਣੀ ਰੋਟੀ ਤੋਂ ਤੰਗ ਹੋਏ ਰਹਿੰਦੇ ਆ। ਅਗਰ ਉਹੀ ਸਾਦਗੀ ਨਾਲ ਨਿਕਾਹ, ਯਾਰ ਇੱਕ ਸੁਨਨਤ ਤਾਂ ਸਾਦਗੀ ਨਾਲ ਉਹਨੂੰ ਕਰ ਲਓ ਹੈ ਨਾ, ਇੰਨਾ ਕਰੋ। ਫਿਰ ਪੈਸੇ ਲੋਕ, ਮੈਂ ਕਹਿ ਰਿਹਾ ਕਿ 20-20, 25-25 ਹਜ਼ਾਰ ਦੀ ਨੌਕਰੀ ਕਰਨ ਵਾਲੇ ਮੁੰਡੇ ਨਾ ਆਪਣੇ ਬੇਲੀਆਂ ਦੇ ਵਿਆਹਾਂ ਤੇ ਅੱਜ ਪੈਸੇ ਸੁੱਟਦੇ ਆ ਵੀ ਉਹ 6-6 ਮਹੀਨੇ ਨਾ ਬਾਅਦ ਵਿੱਚ ਫਿਰ ਉਹ ਕਰਜ਼ਾ ਲਾਉਂਦੇ ਰਹਿੰਦੇ। ਜਿਸ ਤਰ੍ਹਾਂ ਇੱਕ ਦਫਾ ਇੱਕ ਮੇਲੇ 'ਚ ਨਾ ਇੱਕ ਕੋਚਵਾਨ ਸੀ, ਉਹਨੇ ਟਾਂਗਾ ਘੋੜਾ ਵੇਚਿਆ 3000 ਦਾ। ਉਹ ਸਾਰੀ ਰਾਤ ਹੁੰਦੀ ਰਹੀ ਜੀ, ਜੀਰੀ ਕੋਚਵਾਨ ਦੇ ਰੁਪਈਏ ਦੀ ਵੇਲ, ਜੀਰੀ ਕੋਚਵਾਨ ਦੇ ਰੁਪਈਏ ਦੀ ਵੇਲ।
ਸਵੇਰੇ ਨਾ ਝੀਰੀ ਰਹਿ ਗਿਆ, ਕੋਚਵਾਨ ਵਾਲੇ ਪੈਸੇ ਉੱਡ ਗਏ ਜਿਹੜੇ ਆ। ਹਾਂ ਇਹੀ ਗੱਲ ਹੈ ਨਾ ਜੀ ਕਿ ਅਸੀਂ ਕਹਿੰਦੇ ਤਾਂ ਹੈ ਆ, ਮੈਂ ਵੀ ਇਹੀ ਅੱਗੇ ਗੱਲ ਕਰ ਰਿਹਾ ਸੀ, ਲੇਕਿਨ ਇਸ ਗੱਲ ਤੇ ਹੁਣ ਜੀ ਇਹਦੇ ਤੇ ਅਮਲ ਕਰਾਉਣਾ ਵੀ ਤਾਂ ਬੜਾ ਔਖਾ ਹੋ ਗਿਆ। ਦੇਖੋ ਜੀ ਇਹਦੇ ਤੇ ਹਰ ਬੰਦੇ ਨੂੰ ਆਪਣੇ ਤੌਰ ਤੇ ਨਾ, ਆਪਣੇ ਤੌਰ ਤੇ ਕਰ ਹਾਂ ਆਪਣੇ ਤੌਰ ਤੇ ਇਹਦੇ 'ਚ ਕੋਈ ਨਹੀਂ, ਤੂੰ ਸਿਰਫ ਵੀ ਸਾਡੇ ਤੇ ਇੱਕ ਜਾਣਨ ਵਾਲੇ ਦੋਸਤ ਸੀ, ਉਹਨਾਂ ਨੇ ਨਾ ਉਹਨੇ ਕਹੀ ਮੈਂ ਜਹੇਜ਼ ਨਹੀਂ ਲੈਣਾ। ਉਸ ਬੰਦੇ ਨੇ ਕੋਈ ਨਹੀਂ, ਉਹਦੀ ਬੀਵੀ ਉਹ ਟੀਜੀ ਕੇਸ ਵਿੱਚ ਆਪਣੇ ਕੱਪੜੇ ਲੈ ਕੇ ਆ ਗਈ, ਉਹਨੇ ਆਪਣੇ ਜ਼ਰੂਰਤ ਦੀਆਂ ਛਾਵਾਂ ਜਿਹੜੇ ਬਰਤਨ ਸੀ ਉਹ ਲੈ, ਬਾਅਦ ਹੌਲੀ ਹੌਲੀ ਟੀਵੀ ਲੈ ਲਿਆ, ਸਾਈਕਲ ਲੈ ਲਿਆ, ਮੋਟਰਸਾਈਕਲ, ਸਾਰੀਆਂ ਛਾਵਾਂ ਅਲਹਮਦੁਲਿਲਾ ਉਹਨਾਂ ਨੇ ਸਾਰੀਆਂ ਛਾਵਾਂ ਜਿਹੜੀਆਂ ਵਾ ਨਾ ਲੈ ਲਈਆਂ ਹੈ। ਤੇ ਉਸ ਬੰਦੇ ਦਾ ਵੀ ਸਰਿਆ, ਜਿਹੜੇ ਬੰਦਿਆਂ ਦੀ ਯਾਨੀ ਕਿ ਬੀਵੀਆਂ ਲਾਈਆਂ ਉਹਨਾਂ ਦਾ ਵੀ ਸਰਿਆ। ਤੇ ਇਹ ਹੁੰਦਾ ਕਿ ਕਿਹੜਾ ਬੰਦਾ ਯਾਨੀ ਕਿ, ਲੇਕਿਨ ਇਹ ਹੈ ਕਿ ਉਸਨੇ ਆਪਣਾ ਇੱਕ ਬਣਾ ਲਿਆ, ਮਾਡਲ ਬਣਾ ਲਿਆ ਹੈ। ਇਸ ਤਰ੍ਹਾਂ ਹੀ ਇਹ ਬੰਦਿਆਂ ਤੇ ਵੀ ਗੱਲ ਆ, ਇਹ ਮੁਲਕਾਂ ਤੇ ਵੀ ਗੱਲ ਆ। ਹੁਣ ਕਈ ਮੁਲਕਾਂ ਨੇ ਨਾ, ਉਹਨਾਂ ਨੂੰ ਪਤਾ ਸੀ ਵੀ ਤਾਲੀਮ ਤੋਂ ਬਗੈਰ ਕੁਝ ਨਹੀਂ। ਹੁਣ ਕੋਰੀਆ ਵਾ, ਜਰਮਨੀ ਆ, ਸਿੰਗਾਪੁਰ ਆ, ਜਾਪਾਨ ਆ, ਇਹਨਾਂ ਨੇ ਤਾਲੀਮ ਤੇ ਜ਼ੋਰ ਦਿੱਤਾ। ਇਹਨਾਂ ਨੇ ਟੈਕਨੀਕਲ ਸਕਿੱਲ ਜਿਹੜਾ ਫੰਨੀ ਤਾਲੀਮ ਉਹ ਸਿੱਖੀ, ਤੇ ਇਹ ਤਰੱਕੀ ਕਰ ਗਏ ਮੁਲਕ, ਤੇ ਸਾਡੇ ਪੁਲ ਬਣਾਉਂਦੇ ਰਹਿ ਗਏ। ਹੁਣ ਪੁਲ ਦੇ ਉੱਪਰ ਦੀ ਚਲੇ ਜਾਓ, ਨੀਚੇ ਦੀ ਚਲੇ ਜਾਓ। ਹਾਂਜੀ, ਇਹਦੇ ਤਾਂ ਦੂਜੀ ਮਿਸਾਲ ਤਾਂ ਦੇਣ ਦੀ ਲੋੜ ਹੀ ਕੋਈ ਨਹੀਂ ਕਿ ਕੀ ਕੀਤਾ ਜਾਂ ਨਹੀਂ ਕੀਤਾ। ਅੱਛਾ, ਇਹ ਸਾਡਾ ਖਿੱਤਾ ਹੀ ਕੁਛ ਇਸ ਤਰ੍ਹਾਂ ਦਾ ਵਾ। ਹੁਣ ਕੋਈ 300-400 ਸਾਲ ਪਹਿਲੇ ਦੀ ਗੱਲ ਆ, ਯੂਰਪ ਦਾ, ਸਵੀਡਨ ਦਾ ਸੀ ਗੱਲ ਮੰਨ ਕੇ, ਮੇਰੇ ਖਿਆਲ ਸਵੀਡਨ ਦਾ ਹੀ ਸੀ ਬਾਦਸ਼ਾਹ, ਉਹਦੀ ਮਲਕਾ ਮਰ ਗਈ। ਉਹ ਬਾਦਸ਼ਾਹ ਨੂੰ ਬੜੀ ਮੁਹੱਬਤ ਸੀ ਮਲਕਾ ਨਾਲ, ਉਹਨੇ ਬਾਦਸ਼ਾਹ ਨੇ ਉਸ ਮਲਕਾ ਦੀ ਯਾਦ ਵਿੱਚ ਨਾ, ਵੀ ਉਹ ਦਸਤੀ 'ਚ ਮਰ ਗਈ ਸੀ, ਉੱਥੇ ਇੱਕ ਨਰਸਿੰਗ ਸਕੂਲ ਬਣਾਇਆ, ਦਾਈਆਂ ਨੂੰ ਤਰਬੀਅਤ ਦਿੱਤੀ ਵੀ ਯਾਰ ਕੋਈ ਹੋਰ ਕਿਸੇ ਦੀ ਬੁੱਢੀ ਨਾ ਮਰੇ। ਸਾਡੇ ਇੱਕ ਬਾਦਸ਼ਾਹ ਸੀ, ਉਹਦੀ ਬੁੱਢੀ ਮਰ ਗਈ, ਉਹਨੇ ਤਾਜ ਮਹਿਲ ਬਣਾਤਾ ਹੈ। ਉਹ ਦੇਖੀ ਜੋ ਤਾਜ ਮਹਿਲ ਨੂੰ, ਤੇ ਇਹ ਹੈ ਕਿ ਤਰਜੀਹਾਤ ਜਿਹੜੀਆਂ ਵਾ ਨਾ ਆਪਣੀਆਂ ਠੀਕ ਕਰੋ। ਹੁਣ ਤਰਜੀਹਾਤ ਕੀ ਦੇਖੋ, ਸਭ ਤੋਂ ਪਹਿਲੇ ਜਿਹੜਾ ਨਾ ਆਂਦਾ ਵਾ ਤੁਹਾਡਾ ਖੁਰਾਕ ਦਾ ਆਂਦਾ, ਤੁਹਾਡੀ ਖੁਰਾਕ ਠੀਕ ਹੋਣੀ ਚਾਹੀਦੀ ਹੈ। ਸਾਡੇ ਲੋਕਾਂ ਨੇ ਨਾ ਕੀ ਕਹਿਣਾ ਜੀ, ਉਹ ਅੱਜ ਗਰੀਬ ਆ ਜੀ, 200 ਰੁਪਏ ਦੀ ਸਿਗਰਟ ਪੀ ਜਾਂਦਾ ਵਾ, 50 ਰੁਪਏ ਦੇ ਫਰੂਟ ਨਹੀਂ ਖਾਂਦਾ ਹੈ। ਇੱਕ ਘਰ ਦੇ ਵਿੱਚੋਂ 2-2 3-3 ਬੰਦੇ ਡੇਲੀ 500-600 ਰੁਪਏ ਦੀ ਸਿਗਰਟ ਪੀਂਦੇ ਆ, ਅਸੀਂ ਵੀ ਵਿੱਚੇ ਸ਼ਾਮਲ ਹਾਂ। ਹਾਂਜੀ ਹਾਂ, ਫਾਸਟ ਫੂਡ 'ਚ 3000 ਦਾ ਪੀਜ਼ਾ ਲੈ ਆਣਾ, ਜੇ ਬੱਕਰੇ ਦੇ ਗੋਸ਼ਤ ਦੀ ਗੱਲ ਕਰੋ, ਉਹ ਕਹਿੰਦੇ ਗਰੀਬ ਬੰਦੇ ਆ ਜੀ, ਕਿੱਥੇ ਗੋਸ਼ਤ ਸਾਨੂੰ ਬੱਕਰਾ ਨਹੀਂ ਖਾਤਾ ਜਾਂਦਾ, ਤੀ ਖਾਣਾ। ਦੇਖੋ, ਇੱਕ ਹੈ ਸਿਹਤ ਸਭ ਤੋਂ ਪਹਿਲੇ ਜ਼ਰੂਰੀ ਆ। ਹਰ ਸ਼ੈ ਹੁੰਦੇ ਤੁਸੀਂ ਸਿਹਤ ਨਹੀਂ ਲੈ ਸਕਦੇ, ਤੁਹਾਡੇ ਕੋਲ ਰੁਪਇਆ ਪੈਸਾ ਵੀ ਜੋ ਮਰਜ਼ੀ, ਅਗਰ ਤੁਸੀਂ ਤੁਹਾਡੀ ਸਿਹਤ ਚਲੀ ਗਈ ਉਹ ਨਹੀਂ ਆਣੀ। ਪਹਿਲੇ ਤੁਹਾਡੀ ਸਭ ਤੋਂ ਪਹਿਲੇ ਸਿਹਤ ਆ, ਕਹਿੰਦੇ ਜਾਨ ਅਤੇ ਜਹਾਨ। ਸਹੀ ਗੱਲ ਹੈ। ਉਸ ਤੋਂ ਬਾਅਦ ਫਿਰ ਤੁਹਾਡਾ ਹੈ ਕਿ ਤੁਸੀਂ ਸਿਹਤਮੰਦ ਆ, ਫਿਰ ਤੁਸੀਂ ਤਾਲੀਮ ਤੇ ਦੂਸਰਾ ਪੈਸਾ ਤਾਲੀਮ ਤੇ ਲਾਓ, ਉਹ ਤੁਹਾਡੇ ਸਕਿਲਡ ਬੰਦੇ ਹੋਣਗੇ। ਹੁਣ ਤੁਹਾਡਾ ਇੱਕ ਰਾਹ ਹੈਂਡ ਬੰਦਾ ਵਾ, ਉਹ 20,000 ਲੈ ਰਿਹਾ ਵਾ, ਇੱਕ ਸਕਿਲਡ ਬੰਦਾ 2 ਲੱਖ ਰੁਪਈਆ ਲੈ ਰਿਹਾ ਵਾ, ਉਹ 10 ਵਰਗਾ ਵਾ। ਉਹਦੇ 'ਚ ਯਾਨੀ ਕਿ ਤਾਲੀਮ ਦੋ, ਤਾਲੀਮ ਤੋਂ ਮਰਾਦ ਇਹ ਨਹੀਂ ਵੀ ਸਿਰਫ ਡਿਗਰੀਆਂ ਨਹੀਂ, ਉਹਨਾਂ ਨੂੰ ਕੰਮ ਸਿਖਾਓ। ਜਿੰਨੇ ਵੀ ਕੋਈ ਫਰਿੱਜਾਂ ਦਾ, ਟੀਵੀ ਰਿਪੇਅਰ ਕਰਨ ਦਾ, ਵੈਲਡਿੰਗ ਦਾ, ਪਲੰਬਰਿੰਗ ਦਾ, ਜਿਹੜੇ ਬੰਦੇ ਬਾਹਰ ਵੀ ਦੇਖੋ, ਬਾਹਰ ਕੁਝ ਬੰਦੇ ਬਗੈਰ ਸਕਿੱਲ ਤੋਂ ਜਾਂਦੇ, ਕੁਝ ਨਹੀਂ, ਜਿਹੜੇ ਬੰਦੇ ਸਕਿੱਲ ਨਾਲ ਜਾਂਦੇ ਆ ਉਹ ਚੰਗੇ ਪੈਸੇ ਕਮਾਉਂਦੇ ਆ। ਦੂਸਰਾ ਨੰਬਰ ਹੈ ਸਿਹਤ ਤੋਂ ਬਾਅਦ ਹੈ ਤਾਲੀਮ ਦਾ ਹੈ। ਤੇ ਇਹ ਯਾਨੀ ਕਿ ਜਿਹੜਾ ਵਾ ਨਾ ਤਰਜੀਹਾਤ ਆ, ਤੇ ਸਾਡੇ ਜਿਹੜਾ ਵਾ ਤਰਜੀਹਾਤ ਹੋਰ ਹੀ ਹੈ ਆ। ਸਾਡਾ ਤਾਂ ਉਹ ਹਾਲ ਆ ਕਿ ਇੱਕ ਘਰ ਨਾ ਜਿਹੜਾ ਉਹ ਬੈਠਕ ਬਣਾਉਂਦਾ, ਉਹਨੂੰ ਪੱਥਰ ਲਾ ਲੈਂਦਾ, ਤੇ ਬੜਾ ਟਿਸ਼ਨ ਮਿਸ਼ਨ, ਤੇ ਨਿਆਣੇ ਬਿਮਾਰ ਆ ਹੈ, ਬਜ਼ੁਰਗ ਬਿਮਾਰ ਆ, ਨਿਆਣੇ ਸਕੂਲੇ ਨਹੀਂ ਜਾਂਦੇ ਹੈ, ਕਹਿੰਦੇ ਅਸੀਂ ਨਾ ਬੜੀ ਤਰੱਕੀ ਕਰ ਲਈ। ਭਾਈ ਯਾਰ ਪਹਿਲੇ ਜਿਹੜਾ ਨਾ ਬਿਮਾਰਾਂ ਨੂੰ ਦਵਾਈ ਦਵਾਓ ਹੈ, ਤੇ ਜਿਹੜੇ ਨਿਆਣੇ ਆ ਉਹਨਾਂ ਨੂੰ ਪੜ੍ਹਨ ਪਾਓ, ਇਹ ਤਰੱਕੀ ਆ। ਸਹੀ ਗੱਲ ਹੈ। ਯਾਨੀ ਕਿ ਗੁਰਬਤ ਦਾ ਰੋਣਾ ਰੋਣ ਦੀ ਬਜਾਏ ਨਾ ਸਾਨੂੰ ਕੱਲੇ ਬੰਦੇ ਦੇ ਵਿੱਚ ਇਹ ਸੋਚ ਹੋਣੀ ਚਾਹੀਦੀ। ਸਾਰੇ ਕੰਮ ਸਰਕਾਰਾਂ ਦੇ ਨਹੀਂ ਹੈ। ਇਹ ਜਿਹੜੀ ਗੱਲ ਆ, ਮਤਲਬ ਅਗਰ ਕਿਸੇ ਨੂੰ ਤੁਸੀਂ ਜਹੇਜ਼ ਦੇਣਾ, ਇਹ ਸਰਕਾਰ ਤਾਂ ਨਹੀਂ ਸੰਦੇ ਤੇ ਇਹ ਮਸਲਤ ਕੀਤਾ ਹੈ। ਇਹ ਕੁਝ ਗੱਲਾਂ ਬੰਦੇ ਦੇ ਆਪਣੇ ਇਖਤਿਆਰ ਦੇ ਵਿੱਚ ਹੁੰਦੀਆਂ। ਕਰਨਾ ਤਾਂ ਇਹ ਚਾਹੀਦਾ ਕਿ ਪਹਿਲਾਂ ਅਸੀਂ ਆਪਣੇ ਐਸੈਟ ਬਣਾਈਏ, ਕੋਈ ਕਾਰੋਬਾਰ ਡਿਵੈਲਪ ਕਰੀਏ, ਉਸ ਤੋਂ ਬਾਅਦ ਮੌਜ ਮੇਲਾ ਜਿਹੜਾ ਨਾ ਉਹਨੂੰ ਪਿੱਛੇ ਸੈਕੰਡ ਆਪਸ਼ਨ ਤੇ ਰੱਖੀਏ। ਹਾਂ ਬਿਲਕੁਲ, ਤਾਂ ਹੀ ਅਸੀਂ ਤਰੱਕੀ ਕਰ ਸਕਦੇ। ਕੰਮ ਕਰਕੇ ਮੇਲਾ ਦੇਖਿਆ ਜਾ, ਜੇ ਤੁਸੀਂ ਪਹਿਲੇ ਟਾਈਮ ਹੀ ਮੇਲਾ ਦੇਖਣ ਚਲੇ ਗਏ, ਡੰਗਰ ਤਾਂ ਭੁੱਖੇ, ਡੰਗਰ ਭੁੱਖੇ ਰਹਿ ਜਾਣਗੇ। ਨਾਲੇ ਕਹਿੰਦੇ ਨੇ ਵੀ ਹਰ ਮੁਸੀਬਤ ਲਈ ਉਹਦਾ ਸਾਹਮਣਾ ਕਰ ਲਈ ਕਿਸੇ ਹਥਿਆਰ ਦੀ ਲੋੜ ਆ ਹੈ। ਹੁਣ ਜੇ ਕੁੱਤਾ ਆ ਗਿਆ ਨਾ, ਤੇ ਤੁਸੀਂ ਡੰਡੇ ਨਾਲ ਹੀ ਕੁੱਤੇ ਨੂੰ ਭਜਾਣਾ, ਬਾਂਸਰੀ ਨਾਲ ਤਾਂ ਨਹੀਂ ਭਜਾ ਸਕਦੇ। ਡੰਡਾ ਚੱਕੋਗੇ ਤੇ ਕੁੱਤੇ ਨੂੰ ਭਜਾਓਗੇ। ਜੇ ਤੁਸੀਂ ਉੱਥੇ ਬਾਜਾ ਚੱਕ ਲਿਓ ਤੇ ਬਾਜੇ ਤੋਂ ਨਹੀਂ ਕੁੱਤੇ ਨੇ ਡਰਨਾ। ਉਹੀ ਚੀਜ਼ ਕਰਨੀ ਚਾਹੀਦੀ ਆ। ਇਹ ਸਾਨੂੰ
ਕੱਲੇ ਕੱਲੇ ਬੰਦੇ ਨੇ, ਕੱਲੇ ਕੱਲਾ ਬੰਦੇ ਰਲਦੇ ਆ ਤੇ ਕੌਮ ਬਣਦੀ ਆ। ਜਦੋਂ ਕੱਲਾ ਕੱਲਾ ਬੰਦਾ ਆਪਣੀ ਆਪਣੀ ਤਰਜੀਹਾਤ ਨੂੰ ਠੀਕ ਕਰੇਗਾ ਫਿਰ ਹੀ ਅਸੀਂ ਤਰੱਕੀ ਦੀ ਰਾਹ ਤੇ ਪਾਵਾਂਗੇ। ਹੁਣ ਸਾਡੇ ਜ਼ਿਮੀਂਦਾਰ ਆ, ਉਹ ਨਾ ਬੜਾ ਕਹਿੰਦੇ ਯਾਰ ਹਾਲਾਤ ਨਹੀਂ ਹੈ। ਤੂੰ ਦੇਖ ਲਓ 80-90% ਜਿਹੜੇ ਜ਼ਿਮੀਂਦਾਰ ਹਨ ਸਵੇਰੇ 2 ਘੰਟੇ ਕੰਮ ਕਰਦੇ ਆ, ਸ਼ਾਮ ਨੂੰ 2 ਘੰਟੇ ਕੰਮ ਕਰਦੇ ਆ, ਤੇ ਸਾਰਾ ਦੁਪਹਿਰ ਜਿਹੜਾ ਵਾ ਨਾ ਉਹ ਵਿਹਲੇ ਆ। ਉਹਨਾਂ ਨੇ ਕੋਈ 8 ਮਹੀਨੇ ਕਰੇ, ਉਹਨਾਂ ਨੇ ਸੋਚਿਆ ਹੀ ਨਹੀਂ ਹੈ ਯਾਰ ਇਹ ਜਿਹੜੇ 8 ਘੰਟੇ ਆ ਇਹਦੇ ਵਿੱਚ ਕੋਈ ਅਸੀਂ ਕੰਮ ਸੋਚੀਏ ਵੀ ਜਿਹੜਾ ਕੋਈ ਕੰਮ ਅਸੀਂ ਨਾ ਯਾਨੀ ਕਿ ਜਦੋਂ ਧੁੱਪ ਤੇਜ਼ ਹੋ ਜਾਂਦੀ ਅਸੀਂ ਕਿ ਛਾਂ 'ਚ ਬਹਿ ਕੇ ਕੰਮ ਕਰ ਸਕੀਏ, ਉਹਦੀ ਸੋਚ ਹੀ ਨਹੀਂ ਹੈ। ਸਾਡੇ ਇੱਥੇ ਮਖਫੀ ਬੇਰੋਜ਼ਗਾਰੀ ਬੜੀ ਹੈ। ਹਾਂ ਆ ਤੁਹਾਡੀ ਗੱਲ ਤੋਂ ਮੈਂ ਗੱਲ ਯਾਦ ਆ ਗਈ ਜ਼ਿਮੀਂਦਾਰੇ ਦੇ ਹਵਾਲੇ ਨਾਲ। ਮਤਲਬ ਇਹ ਆ ਕਿ ਇੱਕ ਬੰਦਾ ਤਾਂ ਕੰਮ ਕਰ ਰਿਹਾ ਖੇਤਾਂ ਦੇ ਵਿੱਚ, ਹਾਂ ਉਹ ਤਾਂ ਚਲੋ ਕਰ ਰਿਹਾ, ਇੱਕ ਬੰਦਾ ਪਿੱਛੇ ਰੋਟੀ ਲੈ ਕੇ ਆ ਰਿਹਾ, ਹਾਂ ਉਹ ਵੀ ਕਹਿੰਦਾ ਮੈਂ ਜ਼ਿਮੀਂਦਾਰਾ ਕਰ ਰਿਹਾ, ਹਾਲਾਂਕਿ ਉਹਦੇ ਤੋਂ ਬਗੈਰ ਸਰਦਾ ਆ। ਸਰਦਾ। ਅਗਰ ਉਹ ਕੋਈ ਹੋਰ ਕੰਮ ਕਰੇ ਨਾ ਤੇ ਅਸੀਂ ਇੱਕ ਕਮਾ ਰਿਹਾ 10 ਖਾ ਰਹੇ ਹਾਂ। ਪ੍ਰੋਬਲਮ ਸਾਡੇ ਇੱਥੇ ਇਹ ਆ, ਅਸੀਂ ਮਕਾਨ ਨੂੰ ਤਰਜੀਹ ਦਿੰਦੇ ਆ, ਕਾਰੋਬਾਰ ਨੂੰ ਨਹੀਂ ਦਿੰਦੇ। ਅਸੀਂ ਆਪਣੇ ਖਾਣ ਪੀਣ ਦਾ ਅਸੀਂ ਯਾਨੀ ਕਿ ਅਸੀਂ ਸਟੇਟਸ ਦੇ ਮਗਰ ਲੱਗ ਹਾਂ ਇਵੇਂ ਨਹੀਂ। ਹਾਂ ਬਸ ਸਾਡਾ ਰੌਲਾ ਤਾਂ ਇਹੀ ਆ ਵੀ ਯਾਰ ਮਕਾਨ ਚੰਗੇ ਹੋਣੇ ਚਾਹੀਦੇ, ਗੱਡੀ ਚੰਗੀ ਹੋਣੀ ਚਾਹੀਦੀ ਆ। ਹੁਣ ਇੱਕ ਬੰਦੇ ਦਾ ਮੋਟਰਸਾਈਕਲ ਤੋਂ ਬਗੈਰ ਸਰਦਾ, ਸਾਈਕਲ ਤੇ ਸਰਦਾ, ਲੇਕਿਨ ਉਹਦੀ ਨਿਗਾਹ ਮੋਟਰਸਾਈਕਲ ਤੇ ਆ। ਜਿਹੜਾ ਮੋਟਰਸਾਈਕਲ ਵਾਲਾ ਆ ਉਹਦੀ ਨਿਗਾਹ ਗੱਡੀ ਤੇ ਆ ਜੀ, ਹਾਲਾਂਕਿ ਉਹਦੀ ਜ਼ਰੂਰਤ ਨਹੀਂ ਹੈ। ਅੱਛਾ ਫਿਰ ਕਹਿਣਗੇ ਅਸੀਂ ਯਾਰ ਨਿਆਣਿਆਂ ਲਈ ਕਰ ਰਹੇ ਆ, ਤਾਂ ਯਾਰ ਨਿਆਣਿਆਂ ਨੂੰ ਤਾਂ ਤੁਸੀਂ ਬਣਾਤਾ ਪਹਾਜ। ਉਹ ਮੁਰਗੀ ਜਿਸ ਤਰ੍ਹਾਂ ਨਹੀਂ ਆਪਣੇ ਚੂਜ਼ਿਆਂ ਨੂੰ ਸੰਭਾਲ ਕੇ ਰੱਖਦੀ, ਉਹਨਾਂ ਨੂੰ ਤੁਸੀਂ ਜ਼ਿੰਦਗੀ ਨਾਲ ਲੜਨਾ ਹੀ ਨਹੀਂ ਸਿਖਾਉਂਦੇ। ਉਹਨਾਂ ਨੂੰ ਅੱਗੇ ਦੇਖੋ ਨਾ, ਜਿਹੜੀ ਤਰੱਕੀ ਯਾਫਤਾ ਕੌਮਾਂ ਗੋਰੇ ਆ ਉੱਥੇ ਨਿਆਣੇ ਛੋਟੀ ਉਮਰ ਵਿੱਚ ਕੰਮ ਕਰਨ ਲੱਗ ਪੈਂਦੇ ਆ। ਉਹ ਕੋਈ ਉਹਨਾਂ ਦੇ ਵੱਡੇ ਮਕਾਨ ਨਹੀਂ ਛੱਡ ਕੇ ਜਾਂਦੇ, ਉਹ ਆਪਣੇ ਮਕਾਨ ਆਪ ਬਣਾਉਂਦੇ ਆ। ਤੁਸੀਂ ਨਿਆਣਿਆਂ ਨੂੰ ਕੰਮ ਸਿਖਾਓ, ਟ੍ਰੇਨਡ ਕਰੋ ਉਹਨਾਂ ਨੂੰ। ਦੇਖੋ ਯਾਰ ਜ਼ਿੰਦਗੀ ਲੜਨੀ ਕਿਸ ਤਰ੍ਹਾਂ ਵਾ ਹੈ। ਅਸੀਂ ਕਹਿੰਦੇ ਯਾਰ ਅਸੀਂ ਤਾਂ ਨਿਆਣਿਆਂ ਲਈ ਕੰਮ ਕਰ ਰਹੇ ਹਾਂ, ਨਿਆਣਿਆਂ ਲਈ ਕੰਮ ਕਰ 4 ਨਿਆਣੇ ਆ, ਦੋਵਾਂ ਦੇ ਮਕਾਨ ਬਣ ਗਏ, ਦੋਵਾਂ ਦੇ ਬਣਾਉਣੇ ਆ ਹਲੇ। ਪਰ ਯਾਰ ਉਹਨਾਂ ਨੂੰ ਚਾਰਾਂ ਨੂੰ ਇਸ ਕਾਬਲ ਕਰੋ ਕਿ ਉਹ ਚਾਰੇ ਆਪਣੇ ਮਕਾਨ ਆਪ ਬਣਾ। ਬੜੀ ਅੱਛੀ ਗੱਲ ਕੀਤੀ ਹੈ ਜੀ। ਅੱਛਾ ਜੀ, ਰਾਣਾ ਅਸਲਮ ਖਾਨ ਵਕਾਰ ਸਾਹਿਬ ਦੀ ਗੱਲ ਮੈਨੂੰ ਤਾਂ ਬੜੀ ਚੰਗੀ ਲੱਗੀ ਆ, ਉਮੀਦ ਆ ਕਿ ਤੁਹਾਨੂੰ ਵੀ ਚੰਗੀ ਲੱਗੀ ਹੋਵੇਗੀ। ਇਹ ਕੁਝ ਕਰਨ ਨਾਲ ਹੀ ਕੁਝ ਹੋਣਾ, ਸੋਚਣ ਨਾਲ ਕੁਝ ਵੀ ਨਹੀਂ ਹੋਣਾ। ਆ ਜਿੱਦਾਂ ਕਿ ਪਾਣੀ ਕਹਿੰਦਿਆਂ ਜਿਹੜਾ ਨਾ ਤਰੇ ਨਹੀਂ ਲੈਂਦੀ, ਪਾਣੀ ਪੀ ਕੇ ਹੀ ਤਰੇ ਲੈਂਦੀ ਆ। ਤੇ ਸਾਨੂੰ ਵੀ ਹਰ ਬੰਦੇ ਨੂੰ ਆਪਣਾ ਕਿਰਦਾਰ ਅਦਾ ਕਰਨਾ ਚਾਹੀਦਾ ਕੌਮ ਬਣਨ ਵਾਸਤੇ। ਸਿਰਫ ਰੋਣਾ ਨਹੀਂ ਰੋਣਾ ਚਾਹੀਦਾ। ਮੈਂ ਤਾਂ ਇਹੀ ਕਹੂੰਗਾ। ਬਾਕੀ ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ। ਅੱਲਾਹ ਹਾਫਿਜ਼।